ਰੂਸ ਯੂਕਰੇਨ ਜੰਗ ਦਾ ਰੁੱਖ ਕਰੀਏ ਤਾਂ ਇਹਦੇ ਵਿੱਚ ਇਹ ਗੱਲਾਂ ਸਾਹਮਣੇ ਆਈ ਸੀ ਕਿ ਜਰਮਨੀ ਨੇ ਆਪਣੇ ਜਿਹੜੇ ਲੈਪਰਡ 2 ਟੈਂਕਸ ਯੂਕਰੇਨ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਹ ਤੋਂ ਬਾਅਦ ਰੂਸ ਦੇ ਹਮਲੇ ਜਿਹੜੇ ਉਹ ਤੇਜ਼ ਹੋ ਗਏ ਨੇ। ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਮੁਤਾਬਕ 25-26 ਜਨਵਰੀ ਨੂੰ ਰੂਸੀ ਜਿਹੜੀਆਂ ਆਰਮੀ ਆ ਉਹਨਾਂ ਨੇ ਯੂਕਰੇਨ ਦੇ ਸ਼ਹਿਰਾਂ ਉੱਤੇ 55 ਮਿਜ਼ਾਈਲਾਂ ਦਾਗੀਆਂ ਨੇ। ਇਹਦੇ ਵਿੱਚ 12 ਲੋਕਾਂ ਦੀ ਮੌਤ ਹੋਈ ਹੈ। ਯੂਕਰੇਨ 에ਅਰ ਫੋਰਸ ਨੇ ਦਾਅਵਾ ਕੀਤਾ ਕਿ ਉਹਨੇ 55 ਦੇ ਵਿੱਚੋਂ 47 ਮਿਜ਼ਾਈਲਾਂ ਤਬਾਹ ਕੀਤੀਆਂ ਨੇ। ਯੂਕਰੇਨ ਸਟੇਟ ਐਮਰਜੈਂਸੀ ਸਰਵਿਸਿਜ਼ ਦੇ ਮੁਤਾਬਕ 20 ਮਿਜ਼ਾਈਲਾਂ ਰਾਜਧਾਨੀ ਕੀਵ ਦੇ ਵਿੱਚ ਡੇਗੀਆਂ ਗਈਆਂ ਨੇ ਤੇ ਇਹਦੇ ਵਿੱਚ ਜਿਹੜੀਆਂ ਮਿਜ਼ਾਈਲਾਂ ਡੇਗੀਆਂ ਨੇ ਇਹਨਾਂ ਦੇ ਵਿੱਚ ਘੱਟੋ ਘੱਟ 12 ਇਲਾਕਿਆਂ ਦੇ ਵਿੱਚ ਮਿਜ਼ਾਈਲਾਂ ਡਿੱਗੀਆਂ ਨੇ, ਜਿਹਦੇ ਵਿੱਚ ਖੇਰਸੋਨਾ, ਹਿਵਾਖਾ ਤੇ ਕੀਵਾ ਇਹਨਾਂ ਦੇ ਤੇ 35 ਤੋਂ ਵੱਧ ਜਿਹੜੀਆਂ ਵੱਡੀਆਂ ਇਮਾਰਤਾਂ ਉਹ ਤਬਾਹ ਹੋ ਗਈਆਂ ਨੇ ਤੇ 11 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਹੋਣ ਦੇ ਬਾਰੇ ਪਤਾ ਲੱਗਿਆ ਤੇ ਕਈ ਬੰਦਿਆਂ ਦੀਆਂ ਮੌਤਾਂ ਦਾ ਅੰਕੜਾ ਹਾਲੇ ਨਹੀਂ ਦਿੱਤਾ ਉਹਨਾਂ ਨੇ, ਪਰ ਇਹ 12 ਲੋਕਾਂ ਦੀ ਮੌਤ ਹੋਈ ਹੈ, ਮਾਫ ਕਰਨਾ 12 ਲੋਕਾਂ ਦੀ ਮੌਤ ਹੋਈ ਹੈ। 11 ਤੋਂ ਵੱਧ ਅਤੀ ਗੰਭੀਰ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਹਿਵਾਖਾ ਹੈ ਜਾਂ ਕੀਵ ਹੈ ਜਾਂ ਜਿਹੜੇ ਸ਼ਹਿਰ ਨੇ, ਜਿਹੜੇ ਇਲਾਕੇ ਨੇ, ਤਾਂ ਉਸ ਤੋਂ ਬਾਅਦ ਕਈ ਘੰਟਿਆਂ ਬਾਅਦ ਤਕਰੀਬਨ 18-20 ਘੰਟਿਆਂ ਬਾਅਦ ਲੋਕ ਆਪਣੇ ਘਰਾਂ ਮਕਾਨਾਂ ਦੇ ਵਿੱਚੋਂ ਬਾਹਰ ਨਿਕਲੇ ਸੀਗੇ। ਸੋ ਇਹ ਹਾਲਾਤ ਨੇ ਯੂਕਰੇਨ ਦੇ ਸ਼ਹਿਰਾਂ ਦੇ, ਕੀਵ, ਹਿਵਾਖਾ ਤੇ ਇਹਨਾਂ ਸ਼ਹਿਰਾਂ ਦੇ ਜਿੱਥੇ ਰੂਸੀ ਹਮਲੇ ਲਗਾਤਾਰ ਜਾਰੀ ਨੇ। ਜੀ ਪੁਤਿਨ ਨੇ ਜਿਹੜੇ ਇਹ ਟੈਂਕਸ ਦਿੱਤੇ ਜਾਣੇ ਆ ਯੂਕਰੇਨ ਨੂੰ, ਜਰਮਨੀ ਨੇ ਵੀ ਦੇਣੇ ਆ, ਅਮਰੀਕਾ ਨੇ ਵੀ ਦੇਣੇ ਆ, ਕੈਨੇਡਾ ਨੇ ਤਾਂ ਕੰਬੈਟ ਰੈਡੀ ਜਿਹੜੇ 4 ਟੈਂਕ ਆ ਉਹ ਦੇਣ ਦਾ ਐਲਾਨ ਕਰ ਦਿੱਤਾ ਆ। ਉਹ ਬੌਖਲਾਹਟ ਦੇ ਵਿੱਚ ਆ, ਉਹ ਗੁੱਸੇ 'ਚ ਆ ਤੇ ਹੋ ਸਕਦਾ ਆ ਪ੍ਰਵੀਨ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਹੜੀ ਲੜਾਈ ਆ ਹੋਰ ਤੇਜ਼ ਜਿਹੜੀ ਉਹ ਹੋਵੇ। ਰੂਸ ਨੂੰ ਇਹ ਬਹੁਤੀ ਗੱਲ ਜਿਹੜੀ ਉਹ ਜੱਚ ਨਹੀਂ ਰਹੀ। ਇੱਕ ਜਾਣੇ ਨੇ ਪੁੱਛਿਆ ਜ਼ਰੂਰ ਸੀਗਾ ਪੁਤਿਨ ਨੂੰ ਵੀ ਤੁਸੀਂ ਕੀ ਸੋਚਦੇ ਆ, ਕਹਿੰਦੇ ਵੀ ਕਿਹੜਾ ਸਾਡੀ ਕੋਈ ਸੁਣਦਾ। ਪੁਤਿਨ ਜਿਹੜਾ ਉਹ ਕਹਿੰਦਾ ਵੀ ਸਾਡੇ ਵਿਚਾਰਾਂ ਨੂੰ ਕਿਹੜਾ ਕੋਈ ਜਿਹੜਾ ਉਹ ਦੇਖ ਰਿਹਾ ਆ। ਪਰ ਹੁਣ ਇੱਥੇ ਇੱਕ ਚੀਜ਼ ਜਿਹੜੀ ਉਹ ਇਹ ਸਪਸ਼ਟ ਹੋ ਚੁੱਕੀ ਆ ਵੀ ਵੈਸਟ ਜਿਹੜਾ ਆ ਉਹ ਹੁਣ ਯੂਕਰੇਨ ਦੇ ਸਹਾਰੇ ਸਿੱਧਾ ਹੀ ਜਿਹੜਾ ਰੂਸ ਦੇ ਨਾਲ ਸਿੰਘ ਫਸਾ ਰਿਹਾ ਆ। ਸਾਲ ਤੱਕ ਇਹ ਵੇਟ ਕਰਦੇ ਰਹੇ ਆ ਕਿਉਂਕਿ ਆਹੀ ਦਿਨ ਸੀਗੇ। ਮਹੀਨਾ 11 ਮਹੀਨੇ ਜਿਹੜੇ ਉਹ ਹੋ ਚੁੱਕੇ ਨੇ। ਫਰਵਰੀ ਦੇ ਵਿੱਚ ਜਿਹੜਾ ਇਹ ਹਮਲਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਜਦੋਂ ਕਹਿੰਦੇ ਸੀ ਪਹਿਲਾਂ ਕੁਛ ਘੰਟੇ, ਫਿਰ ਕੁਛ ਦਿਨ, ਕੁਛ ਹਫ਼ਤੇ, ਕੁਛ ਮਹੀਨੇ, ਤੇ ਹੁਣ ਸਾਲ ਹੋ ਚੱਲਾ ਆ ਵੀ ਉਹ ਲਗਾਤਾਰ ਜਿਹੜਾ ਉਹ ਚੱਲ ਰਿਹਾ ਆ। ਲੱਖਾਂ ਹੀ ਲੋਕ ਘਰੋਂ ਬੇਘਰ ਨੇ, ਹਜ਼ਾਰਾਂ ਹੀ ਲੋਕਾਂ ਦੀ ਮੌਤ ਉਸ ਜਿਹੜੀ ਇਸ ਲੜਾਈ ਦੇ ਵਿੱਚ ਹੁਣ ਤੱਕ ਹੋ ਚੁੱਕੀ ਆ ਤੇ ਅਜੇ ਕੋਈ ਦੂਰ ਰਿਸ਼ਤੇ ਖਤਮ ਹੋਣ ਦਾ ਕੋਈ ਆਸਾਰ ਜਿਹੜੇ ਨਜ਼ਰ ਨਹੀਂ ਆ ਰਹੇ। ਇਹ ਟੈਂਕ ਦੇਣ ਤੋਂ ਬਾਅਦ ਦੇ ਵਿੱਚ ਇਹਦੇ ਹੋਰ ਭਖਣ ਦੀ ਜਿਹੜੀ ਉਮੀਦ ਆ, ਆਲਦੋ ਹੋ ਸਕਦਾ ਵੀ ਵੈਸਟਰਨ ਵਾਲੇ ਇਹ ਸੋਚ ਰਹੇ ਹੁਣ ਮੁਲਕ ਜਿਹੜੇ ਆ ਵੀ ਟੈਂਕ ਦੇ ਕੇ ਸ਼ਾਇਦ ਆਪਾਂ ਪੁਤਿਨ ਨੂੰ ਕਾਬੂ ਦੇ ਵਿੱਚ ਜਿਹੜਾ ਉਹ ਕਰਾਂਗੇ, ਪਰ ਜਦੋਂ ਚਿੰਗਿਆੜ ਬੁਝਣ ਵਾਲੀ ਹੁੰਦੀ ਹੈ ਅਖੀਰ ਦੇ ਵਿੱਚ ਫੜਫੜਾਉਂਦੀ ਜ਼ਿਆਦਾ ਹੈ। ਸੋ ਇਹ ਵੀ ਹੋ ਸਕਦਾ ਕਿਉਂਕਿ ਇਸਨੇ ਪਹਿਲਾਂ ਵੀ ਕਈ ਮਹੀਨੇ ਪਹਿਲਾਂ ਪੁਤਿਨ ਨੇ ਇਦਾਂ ਦੀਆਂ ਧਮਕੀਆਂ ਜਿਹੜੀਆਂ ਆ ਉਹ ਦਿੱਤੀਆਂ ਵੀ ਅਸੀਂ ਨਿਊਕਲੀਅਰ ਜਿਹੜੇ ਹਥਿਆਰਾਂ ਦੀ ਵਰਤੋਂ ਜਿਹੜੀ ਉਹ ਕਰ ਸਕਦੇ ਆ ਤੇ ਪੁਤਿਨ ਹੋ ਸਕਦਾ ਵੀ ਇਸ ਨੂੰ ਡਾਇਰੈਕਟ ਜਿਹੜਾ ਅਟੈਕ ਆ ਵੈਸਟਰਨ ਕੰਟਰੀਜ਼ ਦਾ ਜਾਂ ਨੇਟੋ ਦੇ ਦੁਆਰਾ ਇਸ ਨੂੰ ਲਵੇ, ਹੋਰ ਮੁਲਕਾਂ ਦੇ ਨਾਲ ਵੀ ਆਡਾ ਜਿਹੜਾ ਉਹ ਲੈ ਸਕਦਾ। ਤੇ ਇਹ ਕਾਫੀ ਜਿਹੜਾ ਇਸ ਟਾਈਮ ਬਿਲਕੁਲ ਜਿਹੜਾ ਬੈਲੈਂਸ ਜਿਹਾ ਨਹੀਂ ਕੁਝ ਵੀ ਇੱਥੇ ਨਜ਼ਰ ਆ ਰਿਹਾ। ਕਿਸੇ ਪਾਸੇ ਨੂੰ ਵੀ ਜਿਹੜਾ ਕੰਮ ਜ਼ਿਆਦਾ ਵਿਗੜ ਸਕਦਾ ਆ। ਜਾਂ ਇਸ ਨੂੰ ਬੈਂਚ ਤੇ ਲਿਆਉਣ ਦੇ ਲਈ, ਟੇਬਲ ਤੇ ਲਿਆਉਣ ਦੇ ਲਈ ਪੁਤਿਨ ਨੂੰ ਇਹ ਜਿਹੜਾ ਪ੍ਰੈਸ਼ਰ ਟੈਂਕਾਂ ਦੇ ਸਹਾਰੇ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਜੀ ਰਾਜਕਰਮਜੀਤ ਸਿੰਘ ਜੀ, ਤੁਸੀਂ ਤਾਂ ਡੇ 1 ਤੋਂ ਹੀ ਇਸ ਜੰਗ ਨੂੰ ਕਵਰ ਕਰ ਰਹੇ ਹੋ, ਇਹਦੇ ਬਾਰੇ ਖਬਰਾਂ ਸ਼ੇਅਰ ਕਰ ਰਹੇ ਹੋ। ਇੱਕ ਸਵਾਲ ਜ਼ਰੂਰ ਮੇਰੇ ਮਨ ਦੇ ਵਿੱਚ ਆਇਆ ਸੀਗਾ ਵੀ ਕੀ ਪੁਤਿਨ ਨੂੰ ਇਹ ਐਲਾਨੀਆਂ ਪਤਾ ਲੱਗ ਚੁੱਕਿਆ ਕਿ ਵੈਸਟ ਦੇ ਨਾਲ ਹੁਣ ਪਹਿਲਾਂ ਤਾਂ ਜਿਹੜੀ ਕੋਲਡ ਵਾਰ ਸੀ ਹੁਣ ਉਹ ਡਾਇਰੈਕਟ ਵਾਰ ਦੇ ਵਿੱਚ ਤਬਦੀਲ ਹੋ ਗਈ ਹੈ? ਦੇਖੋ ਪ੍ਰਵੀਨ, ਉਹ ਤਾਂ ਕਦ ਤੋਂ ਹੀ ਜਿਹੜੇ ਉਹ ਕਹਿ ਰਹੇ, ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰਾਂ ਦੇ ਪੁਰਾਣੇ ਜਿਹੜੇ ਬਿਆਨ ਤੁਸੀਂ ਦੇਖੋ, ਉਹ ਇਹੀ ਜਿਹੜੇ ਉਹ ਕਹਿੰਦੇ ਰਹੇ ਵੀ ਜੇ ਤੁਸੀਂ ਯੂਕਰੇਨ ਨੂੰ ਏਦਾਂ ਦੀ ਮਦਦ ਦਿੱਤੀ ਤਾਂ ਅਸੀਂ ਸਿੱਧਾ ਇਹੀ ਸਮਝਾਂਗੇ ਵੀ ਤੁਸੀਂ ਸਾਡੇ ਨਾਲ ਸਿੱਧੀ ਲੜਾਈ ਦੇ ਵਿੱਚ ਹੋ। ਵੀ ਸਾਡੀ ਜਿੱਦਾਂ ਅਖੰਡਤਾ ਨੂੰ ਜਿਹੜਾ ਉਹ ਕਹਿੰਦੇ ਹੁੰਦੇ ਆਪਾਂ ਬਿਆਨ ਸੁਣਦੇ ਹਾਂ ਹਨਾ, ਵੀ ਉਸ ਦੇ ਉੱਤੇ ਜਿਹੜਾ ਸਿੱਧਾ ਤੁਸੀਂ ਅਟੈਕ ਜਿਹੜਾ ਉਹ ਕਰ ਰਹੇ ਆ। ਇਹ ਬਾਰ-ਬਾਰ ਉਹਨਾਂ ਨੇ ਬਿਆਨ ਜਿਹੜੇ ਉਹ ਦੇ ਕੇ ਵਰਜਦੇ ਰਹੇ ਆ ਵੈਸਟ ਨੂੰ ਵੀ ਡਾਇਰੈਕਟ ਤੁਸੀਂ ਨਾ ਆਓ। ਪਰ ਪੋਲੈਂਡ ਨੇ ਇਸ ਚੀਜ਼ ਦੀ ਜਿਹੜੀ ਉਹ ਸ਼ੁਰੂਆਤ ਜਿਹੜੀ ਉਹ ਕੀਤੀ ਵੀ ਅਸੀਂ ਲੈਪਰਡ 3 ਟੈਂਕ ਜਿਹੜੇ ਯੂਕਰੇਨ ਨੂੰ ਦੇਣਾ ਚਾਹੁੰਦੇ ਆ, ਕਿਉਂਕਿ ਜਰਮਨੀ ਜਿਹੜਾ ਉਹ ਟੈਂਕਾਂ ਦਾ ਬਣਾਉਣ ਵਾਲਾ ਸੀ, ਮੈਨੂਫੈਕਚਰਰ ਸੀਗਾ। ਪੋਲੈਂਡ ਨੂੰ ਉਹਨਾਂ ਨੇ ਦਿੱਤੇ ਸੀਗੇ ਜਰਮਨੀ ਨੇ, ਤੇ ਉਹਦੇ ਵਿੱਚ ਮੱਦ ਇਹ ਸੀਗਾ ਵੀ ਪੋਲੈਂਡ ਵਾਲਿਓ ਵੀ ਜੇ ਤੁਸੀਂ ਕਿਸੇ ਨੂੰ ਹੋਰ ਨੂੰ ਦੇਣੇ ਆ ਤਾਂ ਪਹਿਲਾਂ ਤੁਹਾਨੂੰ ਜਰਮਨੀ ਤੋਂ ਇਜਾਜ਼ਤ ਲੈਣੀ ਪੈਣੀ ਆ। ਸੋ ਉਹ ਦਬਾਅ ਜਿਹੜਾ ਉਹ ਬਣਿਆ, ਪੋਲੈਂਡ ਵੀ ਨਾਟੋ ਦਾ ਜਿਹੜਾ ਉਹ
ਸਾਥੀ ਆ, ਜਰਮਨੀ ਵੀ ਆ। ਫਿਰ ਸਾਡੇ ਡਿਫੈਂਸ ਮਿਨਿਸਟਰ ਇੱਥੋਂ ਲਾਇਡ ਆਸਟਿਨ ਉਹ ਜਰਮਨੀ ਦੇ ਵਿੱਚ ਗਏ ਸੀਗੇ। ਉਹਨਾਂ ਨੇ ਉੱਥੇ ਜਰਮਨੀ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਪੁਸ਼ ਕੀਤਾ ਵੀ ਭਾਈ ਚਲੋ ਟੈਂਕ ਤੁਸੀਂ ਦਿਓ। ਇੱਧਰੋਂ ਐਲਾਨ ਹੋ ਗਿਆ ਕੱਲ ਪਰਸੋਂ ਜਿਹੜਾ ਬਾਈਡਨ ਉਹਨਾਂ ਨੇ ਅਨਾਉਂਸ ਕਰਤਾ ਵੀ 31 M1 ਐਬਰਾਹਮਸ ਟੈਂਕ ਜਿਹੜੇ ਉਹ ਦੇਣੇ ਆ, ਜਿਹੜੇ ਬਹੁਤ ਹੀ ਇਸ ਟਾਈਮ ਟੈਂਕਾਂ ਦੀ ਸ਼੍ਰੇਣੀ ਦੇ ਵਿੱਚ ਸਰਵਉੱਚ ਦੇ ਵਿੱਚ ਜਿਹੜਾ ਉਹ ਆਉਂਦੇ ਆ। ਤੇ ਫਿਰ ਉਹਨੂੰ ਦੇਖਦੇ ਹੋਏ ਜਰਮਨੀ ਨੇ ਵੀ ਕਰਤਾ ਤੇ ਨਾਲ ਆਪਣੇ ਗੁਆਂਢੀ ਮੁਲਕ ਵਾਲੇ ਕਹਿੰਦੇ 4 ਸਾਡੇ ਕੋਲ ਵੀ ਲੈ ਲਓ। ਤੇ ਹੁਣ ਜਿਹੜਾ ਆ ਇਹ ਦਬਾਅ ਇਸ ਹਿਸਾਬ ਦੇ ਨਾਲ ਜਿਹੜਾ ਆ ਉਹ ਬਣਿਆ ਆ। ਤੇ ਪੁਤਿਨ ਕਹੇਗਾ ਇਹੀ, ਕਿਉਂਕਿ ਉਹਨੇ ਜਦੋਂ ਹਮਲਾ ਤੇਜ਼ ਕਰਨਾ ਆ ਤੇ ਹੁਣ ਜਦੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ ਉਦੋਂ ਵੀ ਤਾਂ ਉਹਨੇ ਝੂਠ ਹੀ ਬੋਲਿਆ। ਰੌਲਾ ਹੀ ਜਿਹੜਾ ਉਹ ਇਸ ਹਿਸਾਬ ਨਾਲ ਪਾਇਆ ਸੀ ਵੀ ਨਾਜ਼ੀਜ਼ ਜਿਹੜੇ ਆ ਖਤਮ ਕਰਨੇ ਆ ਤੇ ਇਦਾਂ ਕਰਨਾ ਹੈ। ਰੈਫਰੈਂਡਮ ਵੀ ਕਰਾ ਲਏ, 4 ਇਲਾਕੇ ਵੀ ਕਹਿੰਦਾ ਜੀ ਅਲੱਗ ਕਰਤੇ, ਪਰ ਉੱਥੇ ਯੂਕਰੇਨ ਵਾਲਿਆਂ ਨੇ ਮੁੜ ਦੁਬਾਰਾ ਜਿਹੜਾ ਉਹ ਕਬਜ਼ਾ ਜਿਹੜਾ ਉਹ ਕਰ ਲਿਆ ਹੈਗਾ, ਵਾਪਸ ਜਿਹੜਾ ਉਹਨੂੰ ਜਿਹੜਾ ਉਹ ਲੈ ਲਿਆ। ਸੋ ਇਹ ਜਿਹੜਾ ਰੌਲਾ ਗੋਲਾ ਹੈ ਲੜਾਈ ਦੇ ਵਿੱਚ ਇਦਾਂ ਦੇ ਜਿਹੜੇ ਉਹ ਚੱਲਦੇ ਰਹਿੰਦੇ ਆ। ਆਪਣੀ ਹਮਲੇ ਨੂੰ ਠੀਕ ਠਹਿਰਾਉਣ ਦੇ ਲਈ ਜਿਹੜੇ ਲੀਡਰ ਉਹ ਬਹੁਤ ਕੁਝ ਕਹਿਣਗੇ, ਬਹੁਤ ਕੁਝ ਕਰਨਾ ਆ। ਰੂਸ ਦੇ ਜਿਹੜੇ ਲੋਕ ਆ ਉਦੋਂ ਆਪਾਂ ਦੇਖਿਆ ਸੀ ਜਦੋਂ ਲੜਾਈ ਸ਼ੁਰੂ ਹੋਈ ਸੀ ਧੜਾ ਧੜ ਛੱਡ ਕੇ ਭੱਜ ਗਏ ਸੀਗੇ। ਪੋਲੈਂਡ ਵਰਗੇ ਮੁਲਕ ਨੇ ਹੀ ਉਦੋਂ ਉਹਨਾਂ ਨੂੰ ਜਿਹੜਾ ਉਹ ਸਾਥ ਦਿੱਤਾ ਸੀ। ਹੁਣ ਉੱਥੇ ਦਾ ਨਾਲ ਗੁਆਂਢੀ ਮੁਲਕ ਬੈਲਾਰੂਸ ਆ, ਉਹਦੇ ਨਾਲ ਮਿਲ ਕੇ ਇਹਨਾਂ ਨੇ ਸਾਂਝੀ ਫੌਜੀ ਅਭਿਆਸ ਵੀ ਕੀਤੇ ਆ ਰੂਸ ਵਾਲਿਆਂ ਨੇ। ਸੋ ਉਹ ਸਾਰੇ ਪਾਸਿਓਂ ਜਿਹੜਾ ਯੂਕਰੇਨ ਨੂੰ ਘੇਰਨ ਦੀ ਕੋਸ਼ਿਸ਼ ਆ, ਪਰ ਯੂਕਰੇਨ ਨੂੰ ਇਸ ਟਾਈਮ ਪੂਰੀ ਦੁਨੀਆ ਦਾ ਬਾਕੀ ਮੁਲਕਾਂ ਦਾ ਜਿਹੜਾ ਉਹ ਸਾਥ ਆ ਉਹ ਪ੍ਰਾਪਤ ਹੈਗਾ।